ਤੇ ਸਾਨੂੰ ਸਿਰਸਾ ਸਾਹਿਬ ਨੇ ਆਸ਼ਵਾਸਨ ਦਿੱਤਾ ਹੈ ਕਿ ਇਹ ਕੰਮ ਹੋਏਗਾ ਪੱਕਾ 201% ਹੋਏਗਾ। 8-10 ਦਿਨ ਤੱਕ ਕਹਿੰਦੇ ਸ਼ਾਇਦ ਅਸੀਂ ਉਹਨੇ ਰਾਏ ਕਰਾ ਦਾਂਗੇ। ਆਸ਼ਵਾਸਨ ਦਿੱਤਾ ਜੋ ਸਾਨੂੰ ਉਹਨਾਂ ਨੇ ਗੁਰਪ੍ਰੀਤ ਸਿੰਘ ਖਹਿਰਾ ਦੀ ਕਿ ਆਉਣ ਵਾਲੇ ਸਮੇਂ 'ਚ ਇਹਨਾਂ ਦੀ ਰਿਹਾਈਆਂ ਹੋਣਗੀਆਂ। ਜਗਤਾਰ ਸਿੰਘ ਹਵਾਰਾ ਦੇ ਬਾਰੇ 'ਚ ਵੀ ਕੋਈ ਗੱਲਬਾਤ ਹੋਈ ਇਸ ਮਸਲੇ? ਹਾਂ, ਉਹਨਾਂ ਨੇ ਕਿਹਾ ਦੇਖੋ ਇਸ ਤਰ੍ਹਾਂ ਹੈ ਕਿ ਉਹਨਾਂ ਦੀ ਟਰਾਂਸਫਰ ਦਾ ਜਿਹੜਾ ਹੈਗਾ ਉਹ ਇਲੈਕਸ਼ਨਾਂ ਤੋਂ ਬਾਅਦ ਹੀ ਹੋ ਸਕਦਾ ਹੈ। ਲੱਗਦਾ ਹੈ ਕਿ ਜਿਸ ਵਜਨ ਨਾਲ ਇਹ ਗੱਲ ਕਰ ਰਹੇ ਨੇ ਉਸ ਵਜਨ ਦੇ ਨਾਲ ਕੰਮ ਹੋਏਗਾ। ਮੈਨੂੰ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਲੋਕਾਂ ਨੇ ਸਵਾਲ ਪੁੱਛਣਾ ਸ਼ੁਰੂ ਕਰ ਦਿੱਤਾ, ਮਜ਼ਾ ਆਂਦਾ ਕਿ ਹਰ ਬੰਦੀ ਸਿੰਘ ਦੇ ਲਈ, ਆਪਣੇ ਹਰ ਉਸ ਸਿੱਖ ਸਿਰਕੱਢ ਲੀਡਰ ਦੇ ਲਈ ਸਾਡੀ ਪੂਰੀ ਕੌਮ ਜਾਗਰੂਕ ਹੁੰਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੀ ਟੀਮ ਇਸ ਵੇਲੇ ਮੌਜੂਦ ਹੈਗੀ ਹੈ। ਸਰਦਾਰ ਮਨਜਿੰਦਰ ਸਿੰਘ ਸਿਰਸਾ, ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸਿਰਕੱਢ ਲੀਡਰ ਹੈਗੇ ਨੇ, ਅੱਜ ਬੰਦੀ ਸਿੰਘ ਰਿਹਾਈ ਮੋਰਚਾ ਉਹ ਚੇਚਾ ਤੌਰ ਦੇ ਉੱਤੇ ਉਹਨਾਂ ਦੇ ਘਰ ਪਹੁੰਚੇ ਹੈਗਾ, ਮੈਮੋਰੈਂਡਮ ਦਿੱਤਾ। ਸਾਰੀ ਗੱਲਬਾਤ ਹੋਈ ਹੈ। ਸਭ ਤੋਂ ਪਹਿਲੇ ਸਾਰੀ ਗੱਲ ਦੀ ਗੱਲ ਕਰਦੇ ਹਾਂ ਕਿ ਸਰਦਾਰ ਅਵਤਾਰ ਸਿੰਘ ਦੇ ਨਾਲ ਗੱਲ ਦੀ ਸ਼ੁਰੂਆਤ ਫਤਿਹ ਦੀ ਸੰਨ ਤੋਂ ਕਹਿੰਦੇ ਅਵਤਾਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਵਤਾਰ ਸਿੰਘ ਜੀ, ਅੱਜ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਜੋ ਮੀਟਿੰਗ ਹੋਈ ਹੈ, ਕੀ ਗੱਲਬਾਤ ਹੋਈ ਤੁਹਾਡੀ? ਦੇਖੋ, ਅਸੀਂ ਗਏ ਸੀ ਉਹਨਾਂ ਦੇ ਕੋਲ ਕਿ ਪ੍ਰੋਫੈਸਰ ਭੁੱਲਰ ਸਾਹਿਬ ਵਾਸਤੇ ਵੀ ਗਏ ਸੀ ਤੇ ਨਾਲ ਆਪਣਾ ਹਵਾਰਾ ਜੀ ਵਾਸਤੇ, ਉਹਨਾਂ ਦੇ ਟਰਾਂਸਫਰ ਵਾਸਤੇ, ਨਾਲ ਗੁਰਪ੍ਰੀਤ ਸਿੰਘ ਖਹਿਰਾ ਵਾਸਤੇ ਗਏ ਸੀ ਜਿਹੜੇ ਕਰਨਾਟਕਾ ਦੀ ਜੇਲ੍ਹ 'ਚ ਬੰਦ ਹੈ, ਜਿਹੜੇ 30 ਸਾਲ ਤੋਂ ਬੰਦ ਨੇ। ਤੇ ਸਾਨੂੰ ਸਿਰਸਾ ਸਾਹਿਬ ਨੇ ਆਸ਼ਵਾਸਨ ਦਿੱਤਾ ਹੈ ਕਿ ਇਹ ਕੰਮ ਹੋਏਗਾ ਪੱਕਾ 201% ਹੋਏਗਾ। ਤੇ 8-10 ਦਿਨ ਤੱਕ ਕਹਿੰਦੇ ਸ਼ਾਇਦ ਅਸੀਂ ਉਹਨੇ ਰਾਏ ਕਰਾ ਦਾਂਗੇ। ਆਸ਼ਵਾਸਨ ਦਿੱਤਾ ਜੋ ਸਾਨੂੰ ਉਹਨਾਂ ਨੇ ਗੁਰਪ੍ਰੀਤ ਸਿੰਘ ਖਹਿਰਾ ਦੀ। ਤੇ ਬਾਕੀ ਪ੍ਰੋਫੈਸਰ ਭੁੱਲਰ ਸਾਹਿਬ ਤੋਂ ਵੀ ਕੰਮ ਕਰ ਰਹੇ ਨੇ, ਕਹਿੰਦੇ ਇਹ ਕੰਮ ਹੋਏਗਾ ਔਰ ਅਸੀਂ ਆਸ਼ਵਾਸਨ ਦਿਵਾਉਂਦੇ ਹਾਂ ਤੁਹਾਨੂੰ ਕਿ ਆਉਣ ਵਾਲੇ ਸਮੇਂ 'ਚ ਇਹਨਾਂ ਦੀ ਰਿਹਾਈਆਂ ਹੋਣਗੀਆਂ। ਜਿਸ ਤਰੀਕੇ ਦੇ ਨਾਲ ਗੱਲ ਕੀਤੀ ਉਹਨਾਂ ਨੇ, ਖਹਿਰਾ ਸਾਹਿਬ ਦੀ ਵੀ ਗੱਲ ਕੀਤੀ ਹੈਗੀ ਔਰ ਗੱਲ ਕੀਤੀ ਹੈਗੀ ਪ੍ਰੋਫੈਸਰ ਭੁੱਲਰ ਦੀ। ਜਗਤਾਰ ਸਿੰਘ ਹਵਾਰਾ ਦੇ ਬਾਰੇ 'ਚ ਵੀ ਕੋਈ ਗੱਲਬਾਤ ਹੋਈ ਇਸ ਮਸਲੇ? ਹਾਂ, ਉਹਨਾਂ ਨੇ ਕਿਹਾ ਦੇਖੋ ਇਸ ਤਰ੍ਹਾਂ ਹੈ ਕਿ ਉਹਨਾਂ ਦੀ ਟਰਾਂਸਫਰ ਦਾ ਜਿਹੜਾ ਹੈਗਾ ਉਹ ਇਲੈਕਸ਼ਨਾਂ ਤੋਂ ਬਾਅਦ ਹੀ ਹੋ ਸਕਦਾ ਹੈ। ਤੇ ਉਹਨਾਂ ਦੀ ਟਰਾਂਸਫਰ ਅਸੀਂ ਆਪਾਂ ਕਰਾਂਗੇ, ਜੋ ਸਰਕਾਰ 'ਚ ਅਸੀਂ ਗੱਲ ਰੱਖਾਂਗੇ ਉਹ ਗੱਲ ਕਰਨਗੇ ਪੂਰੀ ਸਰ। ਤੇ ਗੱਲ ਹੋਏਗੀ ਵੀ, ਕਿਉਂਕਿ ਲੱਗਦਾ ਹੈ ਕਿ ਜਿਸ ਵਜਨ ਨਾਲ ਇਹ ਗੱਲ ਕਰ ਰਹੇ ਨੇ ਉਸ ਵਜਨ ਦੇ ਨਾਲ ਕੰਮ ਹੋਏਗਾ। ਮੈਨੂੰ ਲੱਗਦਾ ਕਿ ਬਿਲਕੁਲ ਸੰਗਤ ਜੀ, ਸਾਡੇ ਨਾਲ ਇਕਬਾਲ ਸਿੰਘ ਵੀ ਜੁੜ ਚੁੱਕੇ ਨੇ। ਫਤਿਹ ਸਾਂਝ ਮਾਨੇ ਵਾਲੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਮੁੱਚੇ ਮੋਰਚੇ ਦੇ ਵੱਲੋਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਗੱਲਬਾਤ ਕੀਤੀ। ਤੁਹਾਨੂੰ ਲੱਗਦਾ ਹੈਗਾ ਕਿ ਜਿਹੜੀ ਗੱਲਬਾਤ ਹੈ ਉਹ ਸਿਰੇ ਚੜੇਗੀ ਬੰਦੀ ਸਿੰਘ ਰਿਹਾਈ ਮੋਰਚਾ ਦੇ ਪਲੇਟਫਾਰਮ ਦੇ ਉੱਤੇ? ਅਗਰ ਅਸੀਂ ਪੂਰੇ ਮੋਰਚੇ ਦੀ ਗੱਲ ਕਰੀਏ, ਅਸੀਂ ਹਰ ਲੀਡਰ ਕੋਲ ਪਹੁੰਚ ਹੋ ਰਹੀ ਹੈਗੀ ਹੈ, ਹਰ ਜਗ੍ਹਾ ਦੇ ਉੱਤੇ ਆਪਣੀ ਆਵਾਜ਼ ਚੁੱਕੀ ਜਾ ਰਹੀ ਹੈ। ਕੀ ਤੁਹਾਨੂੰ ਲੱਗਦਾ ਹੈਗਾ ਕਿ ਇਹ ਮੋਰਚਾ ਆਪਣੀ ਚੜ੍ਹਦੀ ਕਲਾ ਦੇ ਵਿਚਕਾਰ ਆਪਣਾ ਜਿਹੜਾ ਟੀਚਾ ਮਿੱਥਿਆ ਹੈਗਾ ਬੰਦੀ ਸਿੰਘਾਂ ਦੀ ਰਿਹਾਈ ਦਾ, ਅੱਜ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਗੱਲ ਕਰਨ ਤੋਂ ਬਾਅਦ ਕੁਝ ਤੁਹਾਨੂੰ ਪੋਜ਼ਿਟਿਵ ਲੱਗਦਾ? ਬਿਲਕੁਲ ਜਸਵਿੰਦਰ ਵੀਰ ਜੀ, ਤੁਹਾਡੇ ਟੀਵੀ 84 ਦੇ ਚੈਨਲ ਦੇ ਮਾਧਿਅਮ ਦੇ ਰਾਹੀਂ ਅਸੀਂ ਇਹ ਦੱਸਣਾ ਚਾਹਾਂਗੇ ਕਿ ਇਹ ਜਿਹੜਾ ਮੋਰਚਾ ਹੈ ਨਾ, ਇਹ ਨਿਰਪੱਖ ਹੈਗਾ। ਕਿਸੇ ਪਾਰਟੀ ਨਾਲ, ਕਿਸੇ ਨਾਲ ਕੋਈ ਲੈਣ ਦੇਣ ਨਹੀਂ ਹੈ। ਇਹ ਜਿਹੜਾ ਮੋਰਚਾ ਬਣਿਆ ਇਹ ਇੱਕ ਨਾਨ ਪੋਲੀਟੀਕਲ ਪਲੇਟਫਾਰਮ ਹੈਗਾ। ਅਸੀਂ ਜਿਹਦੇ ਕੋਲ ਵੀ ਹੋਏਗਾ, ਚਾਹੇ ਉਹ ਬੀਜੇਪੀ ਦਾ ਹੈ ਲੀਡਰ ਹੈ ਜਾਂ ਉਹ ਕੋਈ ਆਮ ਪਾਰਟੀ ਦਾ ਹੈ, ਅਸੀਂ ਸਾਰਿਆਂ ਨੂੰ ਮੈਮੋਰੈਂਡਮ ਦੇਣ ਜਾ ਰਹੇ ਹਾਂ। ਔਰ ਅੱਜ ਅਸੀਂ ਜਿਹੜਾ ਮਨਜਿੰਦਰ ਸਿੰਘ ਸਿਰਸਾ ਜੀ ਕੋਲ ਆਏ ਹਾਂ, ਇਹਨਾਂ ਨੂੰ ਮੈਮੋਰੈਂਡਮ ਦਿੱਤਾ। ਬੜੇ ਸਹਿਜ ਨਾਲ ਗੱਲਬਾਤ ਹੋਈ ਹੈ, ਬੜੇ ਲੰਬੇ ਵਿਚਾਰਾਂ ਵੀ ਹੋਈਆਂ ਨੇ। ਸਾਰੀਆਂ ਗੱਲਾਂ ਬਾਤਾਂ ਹੋਣ ਤੋਂ ਬਾਵਜੂਦ ਅਸੀਂ ਉਹਨਾਂ ਨੂੰ ਜਿੰਨੇ ਵੀ ਆਪਣੇ ਤੱਥ ਦਿੱਤੇ ਨੇ, ਸਾਰੇ ਪੇਪਰ ਦਿੱਤੇ ਨੇ, ਉਹਨਾਂ ਨੇ ਸਾਡਾ ਇੱਕ ਇੱਕ ਪੇਪਰ ਜਿਹੜਾ ਬੜੇ ਧਿਆਨ ਨਾਲ ਪੜ੍ਹਿਆ। ਉਸ ਪੜ੍ਹਨ ਤੋਂ ਬਾਅਦ ਉਹਨਾਂ ਨੇ ਸਾਨੂੰ ਇਹ ਬੜਾ ਵੱਡਾ ਆਸ਼ਵਾਸਨ ਦਿੱਤਾ ਹੈ ਕਿ ਜਿਹੜੀ ਕੋਈ ਗੱਲ ਨਹੀਂ ਕਰ ਰਿਹਾ ਗੁਰਦੀਪ ਸਿੰਘ ਖਹਿਰਾ ਰਾਂ ਦੀ, ਕਰਨਾਟਕ ਜੇਲ੍ਹ ਦੇ ਅੰਦਰ ਬੰਦ ਨੇ, ਉੱਥੇ ਬੀਜੇਪੀ ਦੀ ਸਰਕਾਰ ਹੈ। ਉਹਨਾਂ ਨੇ ਸਾਨੂੰ ਪੂਰਾ ਆਸ਼ਵਾਸਨ ਦਿਲਾਇਆ ਕਿ 10 ਦਿਨ ਦੇ ਅੰਦਰ ਅੰਦਰ, ਬਾਅਦ ਵਿੱਚ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਮੈਂ 4-5 ਦਿਨ ਦੇ ਅੰਦਰ ਅੰਦਰ ਹੋ ਸਕਦਾ ਰਿਹਾਈ ਵੀ ਹੋਏ। 1-2 ਦਿਨਾਂ 'ਚ ਅਵਤਾਰ ਸਿੰਘ ਕਾਲਕਾ ਜੀ ਨਾਲ ਬੈਠੇ ਸੀ। ਅਵਤਾਰ ਸਿੰਘ ਉਹ ਕਹਿੰਦਾ ਜੀ ਮੈਂ ਸਾਰੀ ਅਪਡੇਟ ਸੋਮਵਾਰ ਤੱਕ ਅਵਤਾਰ ਸਿੰਘ ਕਾਲਕਾ ਜੀ ਨੂੰ ਮੈਂ ਦੇ ਦਿਆਂਗਾ। ਬਾਕੀ ਰਹਿੰਦੀ ਜਿਹੜੀ ਗੱਲ ਹੈ, ਭੁੱਲਰ ਸਾਹਿਬ ਦੇ ਬਾਰੇ ਵੀ ਗੱਲ ਹੋਈ ਹੈ ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੇ ਬਾਰੇ ਵੀ ਗੱਲ ਹੋਈ ਹੈ। ਭੁੱਲਰ ਸਾਹਿਬ ਦਾ ਵੀ ਸਾਰਾ ਕੇਸ ਜਿਹੜਾ ਉਹਨਾਂ ਨੂੰ ਅਸੀਂ ਇੱਕ ਜਿਹੜਾ ਤੱਥ ਪੜ੍ਹ ਕੇ ਦੱਸ ਕੇ ਇੱਕ ਪੇਪਰ ਦਿੱਤਾ। ਉਹਨਾਂ ਨੂੰ ਜਿਹੜੇ ਸਟੈਂਸ ਰਿਪੋਰਟ ਬੋਰਡ ਦੀ ਜਿਹੜੀ ਆਈ ਹੈ, 19 ਦੀ 20 ਦੀ, ਤੇ ਸਾਰੀਆਂ ਜਿਹੜੀਆਂ ਨੇ ਉਹ ਸਾਰੀਆਂ ਕਾਗਜ਼ ਪੂਰਾ ਜਿਹੜਾ ਨੱਥੀ ਕਰਕੇ ਕਾਗਜ਼ ਦੇ ਦਿੱਤੇ ਗਏ ਨੇ। ਉਹਨਾਂ ਨੇ ਕਿਹਾ ਵੀ ਮੈਂ ਇਹਦੇ ਬਾਰੇ ਵੀ ਗੱਲ ਜਿਹੜੀ ਹੈ ਉਹ ਕਰਦਾ ਵਾਂ। ਜਿਹਦੀ ਮੇਨ ਗੱਲ ਅਸੀਂ ਉਹਨਾਂ ਨੂੰ ਕਹਿ ਰਹੇ ਸੀ ਕਿ ਵੀ ਸਾਨੂੰ ਜਿਹੜਾ LG ਸਾਹਿਬ ਕੋਲ ਜਿਹੜੀ ਉਹ ਭਗਵੰਤ ਮਾਨ ਜੀ ਕਹਿ ਰਹੇ ਨੇ ਨਾ ਕਿ ਵੀ ਜਿਹੜੀ ਉਹ ਗਈ ਹੋਈ ਹੈ ਫਾਈਲ, ਉਹ ਫਾਈਲ ਦੇ ਬਾਰੇ ਉਹ ਕਹਿ ਰਹੇ ਟਾਈਮ ਮੰਗਣ ਦੀ ਅਸੀਂ ਗੱਲ ਕੀਤੀ ਸੀਗੀ, ਤੇ ਉਹ ਕਹਿੰਦੇ ਅਸੀਂ ਗੱਲ ਕਰਕੇ ਤੁਹਾਨੂੰ ਅੱਗੇ ਟਾਈਮ ਲੈ ਕੇ ਦਿੰਦੇ ਹਾਂ। ਬਿਲਕੁਲ ਸੰਗਤ ਜੀ, ਜਿਸ ਤਰੀਕੇ ਦੇ ਨਾਲ ਪੰਜਾਬ ਦੇ ਇਲੈਕਸ਼ਨਾਂ ਦੇ ਅੰਦਰ ਬੰਦੀ ਸਿੰਘਾਂ ਦਾ ਮੁੱਦਾ ਬੜੇ ਵੱਡੇ ਤੌਰ ਦੇ ਉੱਤੇ ਉਭਰ ਚੁੱਕਾ ਹੈਗਾ। ਪੰਜਾਬ ਦੇ ਵੋਟਰਸ ਵੀ ਜਾਗਰੂਕ ਹੋ ਰਹੇ ਨੇ। ਪਿੰਡਾਂ ਦੇ ਅੰਦਰ ਅਸੀਂ ਦੇਖ ਰਹੇ ਹੈਗੇ ਆ, ਘੱਟੋ ਘੱਟ ਆਮ ਆਦਮੀ ਪਾਰਟੀ ਦੇ ਖਿਲਾਫ ਘੱਟ ਤੋਂ ਘੱਟ ਇਸ ਮਸਲੇ ਦੇ ਉੱਤੇ
ਬੰਦੀ ਸਿੰਘਾਂ ਦੀ ਆਈ ਔਰ ਪ੍ਰੋਫੈਸਰ ਭੁੱਲਰ ਸਾਹਿਬ ਦੇ ਮਸਲੇ ਦੇ ਉੱਤੇ ਜਿਸ ਤਰੀਕੇ ਦੇ ਨਾਲ ਲੋਕਾਂ ਨੇ ਸਵਾਲ ਪੁੱਛਣਾ ਸ਼ੁਰੂ ਕਰ ਦਿੱਤਾ ਹੈ, ਮਜ਼ਾ ਆਉਂਦਾ ਕਿ ਹਰ ਬੰਦੀ ਸਿੰਘ ਦੇ ਲਈ, ਆਪਣੇ ਹਰ ਉਸ ਸਿੱਖ ਸਿਰਕੱਢ ਲੀਡਰ ਦੇ ਲਈ ਸਾਡੀ ਪੂਰੀ ਕੌਮ ਜਾਗਰੂਕ ਹੁੰਦੀ। ਅੱਜ ਜਿਵੇਂ ਬੰਦੀ ਸਿੰਘ ਮੋਰਚੇ ਦੇ ਇਸ ਦੀ ਗੱਲ ਕਰ ਲਈਏ, ਹਰ ਪਾਰਟੀ ਹਰ ਧਿਰ ਦੇ ਸਾਡੇ ਵੀਰ ਜੁੜੇ ਨੇ। ਆਪਣੀ ਹਉਮੈ ਮਾਫ ਕਰਨਾ, ਆਪਣੀ ਪਾਰਟੀ ਦਾ ਇਲੈਕਸ਼ਨ ਸਿੰਬਲ ਤੱਕ ਘਰ ਛੱਡ ਕੇ ਇੱਕ ਸਿਰ ਦੇ ਉੱਤੇ ਪੱਗ ਹੋਣ ਕਰਕੇ ਹਰ ਉਸ ਲੀਡਰ ਦੇ ਕੋਲ ਪਹੁੰਚ ਕੀਤੀ ਜਾ ਰਹੀ ਹੈ ਕਿ ਬੰਦੀ ਸਿੰਘ ਰਿਹਾ ਕੀਤੇ ਜਾਣ। ਮਜ਼ਾ ਆਉਂਦਾ ਕਿ ਸਾਡੇ ਇੰਡੀਆ ਦੀ ਗੱਲ ਕਰ ਲਈਏ, ਪੂਰੇ ਵਰਲਡ ਦੀ ਗੱਲ ਕਰ ਲਈਏ, ਸਾਡੇ ਸਾਰੇ ਦੇ ਸਾਰੇ ਸਿੱਖ ਲੀਡਰ ਇਸੇ ਤਰੀਕੇ ਦੇ ਨਾਲ ਆਪਣੀ ਹਉਮੈ ਨੂੰ ਛੱਡ ਕੇ, ਆਪਣੀ ਪਾਰਟੀ ਦੇ ਸਿੰਬਲ ਨੂੰ ਛੱਡ ਕੇ ਕੌਮ ਦੀ ਚੜ੍ਹਦੀ ਕਲਾ ਦੇ ਲਈ ਬੜੇ ਵੱਡੇ ਉਪਰਾਲੇ ਕਰਦੇ ਤੇ ਸ਼ਾਇਦ ਸਾਡੇ ਇਹ ਸਿੰਘ ਅੱਜ ਜੇਲ੍ਹਾਂ 'ਚ ਰਿਹਾ ਨਹੀਂ ਹੁੰਦੇ। ਸੰਗਤ ਸਿੰਘ ਵੀ ਸਾਡੇ ਨਾਲ ਜੁੜ ਚੁੱਕੇ। ਸੰਗਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਤੁਹਾਡੀ ਮੁਲਾਕਾਤ ਹੋਈ ਹੈ, ਇਕਬਾਲ ਸਿੰਘ ਹੋਰਾਂ ਨਾਲ ਵੀ ਗੱਲ ਕਰ ਲਈ, ਅਵਤਾਰ ਸਿੰਘ ਹੋਰਾਂ ਨੇ ਗੱਲ ਕੀਤੀ। ਤੁਹਾਨੂੰ ਕੀ ਲੱਗਦਾ ਹੈ ਸਿਰਸਾ ਸਾਹਿਬ ਨੇ ਜਿਸ ਤਰੀਕੇ ਨਾਲ ਵਾਅਦਾ ਕੀਤਾ, ਸੀਰੀਅਸ ਨੇ, ਕੰਮ ਹੋਏਗਾ? ਲੈਟਰਸ ਜਿਵੇਂ ਉਹਨਾਂ ਨੇ ਐਲਜੀ ਨਾਲ ਵੀ ਗੱਲ ਕਰਨ ਦੀ ਗੱਲ ਕੀਤੀ ਹੈ, ਕਰਨਾਟਕਾ ਦੀ ਉਹਨਾਂ ਦੀ ਬੀਜੇਪੀ ਦੀ ਸਰਕਾਰ ਹੈ, ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਗੱਲ ਕੀਤੀ ਹੈ, ਤੁਹਾਨੂੰ ਕੀ ਲੱਗਦਾ? ਦੇਖੋ, ਲੱਗਦਾ ਤੇ ਪੂਰਾ ਜਿਸ ਤਰ੍ਹਾਂ ਉਹਨਾਂ ਨੇ ਗੱਲ ਕੀਤੀ ਔਰ ਵਿਸ਼ਵਾਸ ਦਵਾਇਆ ਔਰ ਜਿਸ ਤਰੀਕੇ ਨਾਲ ਉਹਨਾਂ ਨੇ ਸਾਰੇ ਪੇਪਰਸ ਲਿੱਤੇ ਨੇ ਔਰ ਸਟੱਡੀ ਕੀਤੇ ਔਰ ਸਮਝਿਆ ਸਾਰੇ ਮੁੱਦੇ ਨੂੰ, ਮੈਟਰ ਨੂੰ, ਔਰ ਕਾਫੀ ਮੈਟਰ ਨੂੰ ਪਹਿਲਾਂ ਤੋਂ ਜਾਣੂ ਨੇ। ਔਰ ਉਹਨਾਂ ਨੇ ਇਹ ਗੱਲ ਵੀ ਵਿੱਚ ਕਹੀ ਕਿ ਮੈਂ ਤੁਹਾਡੇ ਨਾਲ ਸਾਰੀ ਗੱਲ ਸਾਂਝੀ ਨਹੀਂ ਕਰ ਸਕਦਾ ਕਿ ਸਰਕਾਰ ਦੇ ਅੰਦਰ ਇਹ ਗੱਲਾਂ ਚੱਲ ਰਹੀਆਂ ਨੇ। ਇਹ ਗੱਲ ਵੀ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਕਿ ਆਲਰੇਡੀ ਇਸ 'ਤੇ ਕੰਮ ਚੱਲ ਰਿਹਾ। ਔਰ ਖਹਿਰਾ ਸਾਹਿਬ ਬਾਰੇ ਤਾਂ ਉਹਨਾਂ ਨੇ ਕਿਹਾ ਕਿ ਹਫ਼ਤੇ ਤੋਂ 10 ਦਿਨ ਦੇ ਵਿੱਚ ਅਸੀਂ ਉਹਨਾਂ ਦੀ ਰਿਹਾਈ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ 10 ਦਿਨਾਂ ਦੇ ਅੰਦਰ ਤੱਕ ਸਾਰੀ ਚੀਜ਼ ਕਲੀਅਰ ਹੋ ਹੀ ਜਾਏਗੀ ਕਿ ਇਹ ਕਿੰਨੇ ਸੀਰੀਅਸ ਨੇ ਇਸ ਚੀਜ਼ ਦੇ ਉੱਪਰ। ਲੇਕਿਨ ਜੋ ਨਜ਼ਰ ਆਇਆ ਕਿ ਪੂਰੇ ਸੀਰੀਅਸ ਨੇ ਔਰ ਉਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਮੈਂ ਇਹਦੇ 'ਤੇ ਸੀਰੀਅਸਲੀ ਕੰਮ ਕਰਾਂਗਾ। ਔਰ ਬੈਠੇ ਉਹਨਾਂ ਨੇ LG ਹਾਊਸ ਮੈਸੇਜ ਵੀ ਪਾਤਾ। ਔਰ ਜਿਹੜੀ ਗੱਲ ਚੱਲ ਰਹੀ, ਜਿਵੇਂ ਵੀਰ ਇਕਬਾਲ ਸਿੰਘ ਜੀ ਨੇ ਦੱਸਿਆ ਕਿ ਕੇਜਰੀਵਾਲ ਸਰਕਾਰ ਜਿਹੜੀ ਹੈ ਉਹ ਇਸ ਭੁੱਲਰ ਜੀ ਦੀ ਰਿਹਾਈ ਨੂੰ LG ਦੇ ਉੱਪਰ ਪਾ ਰਹੀ ਕਿ LG ਨੇ ਰੋਕਿਆ, ਜਦਕਿ ਐਸਾ ਹੈ ਨਹੀਂ ਹੈ। ਇੱਕ ਲੋਕਾਂ ਨੂੰ ਭਰਮ ਭੁਲੇਖਾ ਪਾਇਆ ਜਾ ਰਿਹਾ ਤਾਂ ਕਿ ਅਸੀਂ ਵੋਟਾਂ ਲੈ ਸਕੀਏ। ਉਹ ਭੁਲੇਖਾ ਵੀ ਬੜੀ ਜਲਦੀ ਦੂਰ ਹੋ ਜਾਏਗਾ। ਉੱਥੋਂ ਇੱਕ ਜੋ ਜਵਾਬ ਮਿਲ ਜਾਏਗਾ ਕਿ ਸਾਡੇ ਕੋਲ ਇਹ ਫਾਈਲ ਆਈ ਹੈ ਜਾਂ ਨਹੀਂ ਆਈ, ਜਦਕਿ ਫਾਈਲ ਦਿੱਲੀ ਸਰਕਾਰ ਕੋਲ ਪਈ ਹੈ, ਉਹਨਾਂ ਨੇ ਰਿਜੈਕਟ ਕਰ ਰੱਖੀ ਹੈ ਫਾਈਲ। ਜਦੋਂ ਫਾਈਲ ਰਿਜੈਕਟ ਹੋ ਗਈ ਤਾਂ LG ਹਾਊਸ ਜਾਣ ਦਾ ਮਤਲਬ ਹੀ ਨਹੀਂ ਬਣਦਾ। ਅਗਰ ਪਾਸ ਹੋਏਗੀ ਤਾਂ LG ਹਾਊਸ ਜਾਏਗੀ, ਰਿਜੈਕਟ ਫਾਈਲ LG ਹਾਊਸ ਨਹੀਂ ਜਾਂਦੀ। ਇਹ ਵੀ ਇੱਕ ਭੁਲੇਖਾ ਲੋਕਾਂ ਦੇ ਦਿਲਾਂ 'ਚ ਪਾਇਆ, ਉਹ ਵੀ ਨਿਕਲ ਜਾਏਗਾ। ਔਰ ਸਾਨੂੰ ਹੁਣ ਪੂਰਾ ਯਕੀਨ ਹੈ ਕਿ ਜਦੋਂ ਇਹ ਸਾਰੇ ਸਿੱਖ ਕੌਮੀ ਤੌਰ 'ਤੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਅਸੀਂ ਤੁਰੇ ਹਾਂ ਕਿ ਆਪਣੀਆਂ ਪਾਰਟੀਆਂ ਨੂੰ, ਆਪਣੇ ਦਲਾਂ ਨੂੰ, ਸਭ ਕੁਝ ਛੱਡ ਕੇ ਅਸੀਂ ਜਿਹੜੇ ਪੰਥ ਦੇ ਸਾਡੇ ਲੀਡਰ ਨੇ, ਅਸਲੀ ਲੀਡਰ ਨੇ, ਜਿਨ੍ਹਾਂ ਨੇ ਪੰਥ ਲਈ ਕੰਮ ਕੀਤਾ, ਅਸੀਂ ਉਹਨਾਂ ਦੀ ਰਿਹਾਈ ਵਾਸਤੇ ਜਾਂ ਉਹਨਾਂ ਦੇ ਪਰਿਵਾਰਾਂ ਦੇ ਜੋ ਅੱਗੇ ਚੜ੍ਹਦੀ ਕਲਾ ਵਾਸਤੇ ਜੋ ਕਾਰਜ ਵਾਸਤੇ ਤੁਰੇ ਹਾਂ, ਸਾਨੂੰ ਕਾਮਯਾਬੀ ਜ਼ਰੂਰ ਮਿਲੇਗੀ। ਸਿਰਸਾ ਸਾਹਿਬ ਨੇ ਵੀ ਸਾਨੂੰ ਇਹੀ ਯਕੀਨ ਦਵਾਇਆ। ਜਿੱਥੇ ਵੀ ਗਏ ਹਾਂ ਸਾਨੂੰ ਪੂਰਾ ਭਰੋਸਾ ਮਿਲਿਆ। ਔਰ ਇਹਨਾਂ ਨੇ ਸਾਨੂੰ ਅੱਜ ਹੀ ਕਿਹਾ ਕਿ ਮੈਂ ਅਮਿਤ ਸ਼ਾਹ ਜੀ ਨਾਲ, ਗ੍ਰਹਿ ਮੰਤਰੀ ਨੇ, ਉਹਨਾਂ ਨਾਲ ਮੁਲਾਕਾਤ ਕਰਕੇ ਜਲਦੀ ਤੋਂ ਜਲਦੀ ਇਹ ਸਾਰੇ ਮੁੱਦੇ ਉੱਪਰ ਗੱਲ ਕਰਕੇ ਸਾਰੇ ਕਾਰਜ ਕਰਾਂਗੇ। ਬਿਲਕੁਲ ਸੰਗਤ ਜੀ, ਬੰਦੀ ਸਿੰਘ ਰਿਹਾਈ ਮੋਰਚਾ ਇੱਕ ਜਿਹੜੀ ਕਹਿ ਲਈਏ ਕਿ ਸਫਲਤਾ ਦੀਆਂ ਸੀੜੀਆਂ ਚੜ੍ਹਦਾ ਦਿਖ ਰਿਹਾ ਹੈਗਾ। ਹਰ ਉਸ ਪੋਲੀਟੀਸ਼ੀਅਨ ਦੇ ਦਰਵਾਜ਼ੇ ਨੂੰ ਖਟਖਟਾਇਆ ਜਾ ਰਿਹਾ ਕਿ ਸਾਡੇ ਬੰਦੀ ਸਿੰਘ ਰਿਹਾ ਹੋ ਜਾਣ। ਗੁਰੂ ਸਾਹਿਬ ਦੀ ਕਿਰਪਾ ਸਦਕਾ ਅਗਰ ਆਉਣ ਵਾਲੇ ਦਿਨਾਂ ਦੇ ਅੰਦਰ ਕੁਝ ਪੋਜ਼ਿਟਿਵ ਰਿਸਪੌਂਸ ਆਉਂਦਾ, ਸਾਡੇ ਬੰਦੀ ਸਿੰਘ ਰਿਹਾ ਹੁੰਦੇ ਨੇ, ਤੇ ਦੁਨੀਆ ਦੇ ਲਈ ਇਹ ਬੰਦੀ ਸਿੰਘ ਰਿਹਾਈ ਮੋਰਚਾ ਇੱਕ ਮਿਸਾਲ ਕਾਇਮ ਕਰੇਗਾ ਕਿ ਅਗਰ ਅਸੀਂ ਆਪਣੀ ਹਉਮੈ, ਆਪਣੀ ਚੌਧਰ ਨੂੰ ਛੱਡ ਕੇ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋ ਕੇ ਕੌਮ ਦੇ ਟੀਚਿਆਂ ਨੂੰ ਸਾਰ ਕਰਨ ਦੀ ਕੋਸ਼ਿਸ਼ ਕਰੀਏ ਤੇ ਵੱਡੇ ਦੇ ਵੱਡੇ ਮਸਲੇ ਹੱਲ ਹੋ ਸਕਦੇ ਨੇ, ਜਿਹਦੀ ਇੱਕ ਮਿਸਾਲ ਆਉਣ ਵਾਲੇ ਦਿਨਾਂ ਦੇ ਅੰਦਰ ਬੰਦੀ ਸਿੰਘ ਰਿਹਾਈ ਮੋਰਚਾ ਦਿੱਲੀ ਦੇ ਵੱਲੋਂ ਇਹ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਸੀ, ਲਗਾਤਾਰ ਤੁਹਾਨੂੰ TV 84 ਦੇ ਪਲੇਟਫਾਰਮ ਦੇ ਉੱਤੇ ਲਗਾਤਾਰ ਦਿਖਾ ਰਿਹਾ ਗਿਆ। ਤੇ ਆਉਣ ਵਾਲੇ ਸਮੇਂ ਦੇ ਅੰਦਰ ਜੋ ਵੀ ਆਉਣ ਦੀ ਜਿਹੜੀਆਂ ਕੋਸ਼ਿਸ਼ਾਂ ਜਾਰੀ ਹੈਗੀਆਂ ਨੇ, ਜੋ ਪੋਜ਼ਿਟਿਵ ਰਿਸਪੌਂਸ ਹੁੰਦੇ ਨੇ, ਹੋਰ ਕਿਸੇ ਲੀਡਰ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ, ਅਸੀਂ ਤੁਹਾਨੂੰ ਲਗਾਤਾਰ ਜੁੜੇ ਰਹਾਂਗੇ। ਲੈਣੇ ਸਾਡੇ ਜੀ ਵਿੱਚ ਇੱਕ ਛੋਟਾ ਜਿਹਾ ਮੈਂ ਮੈਸੇਜ ਇੱਥੋਂ ਫਿਰ ਜ਼ਰੂਰ ਦੇਣਾ ਚਾਹਾਂਗਾ ਕਿ ਜੋ ਮਿਸਾਲ ਆਪਾਂ ਕਿਸਾਨ ਮੋਰਚੇ ਵਿੱਚ ਦੇਖੀ ਹੈ ਕਿ ਅਗਰ ਅਸੀਂ ਸਾਰੇ ਇਕੱਠੇ ਹੋ ਜਾਈਏ, ਸਾਰਾ ਪੰਥ ਸਾਡਾ ਇਕੱਠਾ ਹੋ ਜਾਵੇ, ਤੇ ਸਾਡੇ ਜਿੰਨੇ ਵੀ ਸਾਡੇ ਮਸਲੇ ਨੇ, ਸਿੱਖ ਪੰਥ ਦੇ ਜਿੰਨੇ ਵੀ ਮੁੱਦੇ ਨੇ, ਜਿੰਨੇ ਮਸਲੇ ਨੇ, ਉਹ ਅਸੀਂ ਕੋਈ ਵੀ ਸਰਕਾਰ ਹੋਵੇ, ਕਿਸੇ ਵੀ ਸਰਕਾਰ ਤੋਂ ਅਸੀਂ ਹੱਲ ਕਰਵਾ ਸਕਦੇ ਹਾਂ। ਤੇ ਮੇਰੇ ਸਾਰੇ ਪੰਥ ਨੂੰ ਇਹ ਬੇਨਤੀ ਹੈ ਕਿ ਜਿਹੜੇ ਸਾਡੇ ਮਸਲੇ ਨੇ ਉਹਦੇ ਤੇ, ਚਾਹੇ ਕੋਈ ਵੀ ਪਾਰਟੀ ਹੈ, ਦਿੱਲੀ ਦੀ, ਪੰਜਾਬ ਦੀ, ਜਿਹੜੀ ਵੀ ਸਾਡੀਆਂ ਪਾਰਟੀਆਂ ਨੇ, ਉਹ ਇਕੱਠੇ ਹੋ ਕੇ ਅਸੀਂ ਸਰਕਾਰਾਂ ਤੋਂ ਪ੍ਰੈਸ਼ਰ ਬਣਾ ਕੇ ਅਸੀਂ ਆਪਣੇ ਮਸਲੇ ਹੱਲ ਕਰਵਾ ਸਕਦੇ ਹਾਂ। ਮੇਰੀ ਇਹ ਬੇਨਤੀ ਹੈ ਕਿ ਆਓ ਇੱਕ ਵਾਰੀ ਫਿਰ ਪੰਥ ਨੂੰ ਇਕੱਠੇ ਕਰਕੇ ਅਸੀਂ ਆਪਣੇ ਪੰਥਕ ਮਸਲੇ ਹੱਲ ਕਰਵਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਸੰਗਤ ਜੀ, TV 84 ਦੇ ਪਲੇਟਫਾਰਮ ਰਾਹੀਂ ਵੀ ਅਸੀਂ ਸਾਰੇ ਵਿਊਅਰਸ ਨੂੰ ਜਿਹੜੇ ਪੂਰੀ ਦੁਨੀਆ 'ਚ ਸਾਨੂੰ ਦੇਖ ਰਹੇ ਨੇ, ਅਸੀਂ ਇਹੋ ਅਪੀਲ ਕਰਦੇ ਹੈਗੇ ਹਾਂ, ਆਪਣੀਆਂ ਚੌਧਰਾਂ ਤੇ ਆਪਣੀ ਹਉਮੈ ਤੇ ਆਪਣੇ ਪੋਲੀਟੀਕਲ ਝੰਡਿਆਂ ਨੂੰ ਛੱਡ ਕੇ ਅਗਰ ਅਸੀਂ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਈਏ, ਇੱਕ ਮਿਸਾਲ ਪੈਦਾ ਕਰੀਏ, ਤਾਂ ਕੌਮ ਦੇ ਜਿੰਨੇ ਵੀ ਮਸਲੇ ਨੇ ਸਾਰੇ ਹੱਲ ਹੋ ਸਕਦੇ ਨੇ। ਜ਼ਰੂਰਤ ਹੈਗੀ ਹੈ ਸਾਡੇ ਆਪਸ ਦੀ ਏਕਤਾ ਦੀ। TV 84 ਤੁਹਾਡਾ ਆਪਣਾ ਪਲੇਟਫਾਰਮ ਹੈ, ਆਪਣਾ ਚੈਨਲ ਹੈ। ਆਉਣ ਵਾਲੇ ਸਮੇਂ 'ਚ ਅਗਲੀ ਅਪਡੇਟ ਲੈ ਕੇ ਦੁਬਾਰਾ ਹਾਜ਼ਰ ਹੋਵਾਂਗੇ। ਲੈਣੇ ਸਾਰੇ ਵੀਰਾਂ ਤੋਂ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।